ਸੋ ਆਪਾਂ ਅੱਜ ਕਰੀਅਰ ਡੇ 2026 ਦੇ ਉੱਤੇ ਕਵਰੇਜ ਦੇ ਵਿੱਚ ਜੁੜੇ ਹੋਏ ਹਾਂ। ਨਾਲ ਮੇਰੇ ਇਸ ਟਾਈਮ ਗੁਰਿੰਦਰ ਸਿੰਘ ਬਸਰਾ ਜੀ ਜੁੜੇ ਆ, ਜੋ ਕਿ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਦੀ ਕਮੇਟੀ ਦੇ ਵਿੱਚ ਵੀ ਪ੍ਰਬੰਧ ਦੇ ਵਿੱਚ ਵੀ ਰਹੇ ਆ। ਜਦੋਂ ਇਸੇ ਹਾਲ ਦਾ ਉਦਘਾਟਨ ਹੋਇਆ ਸੀ ਉਦੋਂ ਵੀ ਇੱਥੇ ਆਏ ਸੀ, ਉਦੋਂ ਵੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀ। ਅੱਜ ਇੱਕ ਮੋਟੀਵੇਸ਼ਨਲ ਸਪੀਕਰ ਦੇ ਤੌਰ ਦੇ ਉੱਤੇ ਪਹੁੰਚੇ ਆ। ਬਸਰਾ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇਦਾਂ ਦੇ ਜਿਹੜੇ ਕਰੀਅਰ ਡੇਜ਼ ਆ ਕਿਉਂ ਇੰਪੋਰਟੈਂਟ ਆ? ਆਪਣੀ ਜਿਹੜੀ ਸੰਗਤ ਆ, ਸਿੱਖ ਕਮਿਊਨਿਟੀ ਆ, ਜਾਂ ਸਪੈਸ਼ਲੀ ਜਦੋਂ ਆਪਾਂ ਮਾਈਗ੍ਰੇਟ ਕੀਤੇ, ਇੱਕ ਤਾਂ ਇੰਗਲਿਸ਼ ਜਿਹੜੀ ਆ ਲੈਂਗੁਏਜ ਪ੍ਰੋਬਲਮ ਸੀ ਮੋਸਟਲੀ ਜਿਹੜੀ ਪਹਿਲੀ ਜਨਰੇਸ਼ਨ ਆਈ ਹੈ। ਹੁਣ ਬੱਚਿਆਂ ਨੂੰ ਉਹ ਪ੍ਰੋਬਲਮ ਨਹੀਂ ਗੀ, ਪਰ ਆਪਾਂ ਨੂੰ ਉਨੇ ਵੈਨਿਊ ਬਾਰੇ ਪਤਾ ਹੀ ਨਹੀਂ ਕਿ ਜਿੰਨੀ ਓਪਰਚੁਨਿਟੀ ਬਾਹਰ ਹੈਗੀ ਆ। ਜਿਹੜਾ ਜੋਬ ਪ੍ਰੋਫੈਸ਼ਨਲ ਮੈਡੀਕਲ ਜਾਂ ਇੰਜੀਨੀਅਰ ਜਾਂ ਡਾਕਟਰ ਲੋਇਰ ਬਣਨਾ ਉਹ ਤਾਂ ਹੈਗੀਆਂ ਹੀ ਆ, ਪਰ ਹਾਊ ਮੈਨੀ ਅਦਰ ਬਿਜ਼ਨਸ ਓਪਰਚੁਨਿਟੀਜ਼ ਆਊਟ ਦੇਅਰ। ਜਿਵੇਂ ਤੁਸੀਂ ਏਵੈਕ ਦੀ ਹੈਗੀ ਆ, ਪਲੰਬਿੰਗ ਦੀ ਹੈਗੀ ਆ, ਪੈਟਸ ਕੰਟਰੋਲ ਦੀ ਹੈਗੀ ਆ, ਰੀਟੇਲ ਬਿਜ਼ਨਸ ਹੈਗਾ, ਫਰਨੀਚਰ ਦਾ ਬਿਜ਼ਨਸ ਹੈਗਾ, ਮਤਲਬ ਦੇਰ ਹਾਂਜੀ ਦੇਰ ਬਹੁਤ ਜ਼ਿਆਦੀਆਂ ਓਪਰਚੁਨਿਟੀਜ਼ ਆ। ਅਤੇ ਆਪਣੀ ਜਿਹੜੀ ਸੰਗਤ ਆ ਉਹ ਸੰਗ ਦੀ ਕਿਸੇ ਨੂੰ ਪੁੱਛਦੀ ਨਹੀਂ ਗੀ, ਆਪ ਉਹਨਾਂ ਜ਼ਿਆਦਾ ਐਕਸਪਲੋਰ ਨਹੀਂ ਕਰਦੇ। ਅਤੇ ਬੰਦੇ ਜਿਹੜੀਆਂ ਈਜ਼ੀ ਉਹਨਾਂ ਨੂੰ ਲੱਗਦਾ ਟਰੇਡਸ ਉੱਧਰ ਨੂੰ ਭੱਜਦੇ ਆ, ਅਤੇ ਪਰ ਉਹ ਲੌਂਗ ਟਾਈਮ ਸਟੇਬਿਲਿਟੀ ਨਹੀਂ ਗੀ। ਜਿਵੇਂ ਸਪੈਸ਼ਲੀ ਟਰੱਕਿੰਗ ਹੁਣ ਕਿੰਨਾ ਰੋਲਰ ਕੋਸਟਰ ਹੁੰਦਾ, ਅਤੇ ਉਹ ਆਪਣੇ ਬੰਦੇ ਆਣ ਕੇ ਸੋਚਦੇ ਵੀ ਸਭ ਤੋਂ ਸੌਖਾ ਕੰਮ ਆ। ਨਹੀਂ, ਉਹ ਸੌਖਾ ਨਹੀਂ ਗਾ, ਉਹ ਤਾਂ ਸਗੋਂ 24 ਘੰਟੇ ਈਜ਼ੀ ਟੂ ਗੈਟ ਇਨ। ਪਰ ਦੂਜੇ ਟਰੇਡ 'ਚ ਵੀ ਇੰਨਾ ਔਖਾ ਨਹੀਂ ਗਾ ਜਾਣਾ, ਅਤੇ ਉਹਦਾ ਰਿਟਰਨ ਬਹੁਤ ਜ਼ਿਆਦਾ। ਤੁਹਾਡਾ ਜਿਹੜਾ ਟਾਈਮ ਆ, ਯੂ ਕੈਨ ਮੇਕ ਮੈਨੀ ਟਾਈਮਸ ਦ ਮਨੀ ਆਫ ਤੁਹਾਡੇ ਟਾਈਮ ਦੀ ਇਨਸੈਡ ਆਫ ਵਨ ਟਰੇਡ, ਹੈ ਨਾ। ਹੁਣ ਜਿਵੇਂ ਕਾਰ ਸੇਲਸਮੈਨ ਆ, ਉਹ ਕਈ ਕਾਰ ਸੇਲਸਮੈਨ ਡਾਕਟਰਾਂ ਜਿੰਨੇ ਪੈਸੇ ਬਣਾਉਣ ਡਏ ਆ, ਜਿਹੜੇ ਵਧੀਆ ਡੀਲਰਸ਼ਿਪਾਂ ਦੇ ਲੱਗੇ ਆ, ਉਹਨਾਂ ਨੂੰ ਉਹਦੇ ਪ੍ਰੋਡਕਟ ਬਾਰੇ ਨੌਲੇਜ ਆ, ਪ੍ਰੋਪਰ ਟ੍ਰੇਨਿੰਗ ਲਈ ਆ, ਰਾਈਟ। ਸੋ ਆਪਾਂ ਉਹ ਇਸ ਕਰਕੇ ਜ਼ਰੂਰੀ ਆ ਵੀ ਜਦੋਂ ਉਹਨਾਂ ਨੂੰ ਐਕਸਪੋਜ਼ਰ ਮਿਲਦਾ, ਆਪਾਂ ਦੱਸਦੇ ਹਾਂ ਐਜ਼ ਏ ਗਰੋਇੰਗ ਆ, ਬੱਚੇ ਨੂੰ ਦੱਸ ਰਹੇ ਹਾਂ ਵੀ ਇੰਨੀਆਂ ਆਪਸ਼ਨਸ ਆ, ਅਤੇ ਉਹ ਬੱਚੇ ਦਾ ਵੀ ਵਿਜ਼ਨ ਵੱਡਾ ਹੋ ਜਾਂਦਾ ਵੀ ਜ਼ਰੂਰੀ ਨਹੀਂ ਗਾ ਵੀ ਮੈਂ ਡਾਕਟਰ ਹੀ ਬਣਨਾ ਜਾਂ ਮੈਂ ਨਰਸ ਬਣਨਾ ਜਾਂ ਇਹ ਕਰਨਾ। ਜੇ ਕਿਸੇ ਹੋਰ ਟਰੇਡ 'ਚ ਵੀ ਬੱਚੇ ਦਾ ਇੰਟਰਸਟ ਆ ਤਾਂ ਉਹਨੂੰ ਲੱਗਦਾ ਵੀ ਜਿਹੜਾ ਮੈਂ ਉੱਥੇ ਸੁਣਿਆ ਮੈਂ ਵੀ ਇਹ ਕਰ ਸਕਦਾ, ਹੈ ਨਾ। ਅਤੇ ਕੋਈ ਵੀ ਚੀਜ਼ ਇੰਨੀ ਕੰਪਲੀਕੇਟਡ ਨਹੀਂ ਗੀ, ਸਪੈਸ਼ਲੀ ਜਿਵੇਂ ਰੀਟੇਲ ਬਿਜ਼ਨਸ ਲਾ ਲਓ, ਹੈ ਨਾ, ਐਗਜ਼ਾਮਪਲ ਤੌਰ 'ਤੇ, ਜਾਂ ਕੋਈ ਹੋਰ ਸਮੋਲ ਬਿਜ਼ਨਸ ਲਾ ਲਓ। ਜਿੰਨੇ ਇੱਥੇ SBA ਦੇ ਪ੍ਰੋਗਰਾਮ ਆ ਅਤੇ ਜਿੰਨੀ ਫਾਈਨੈਂਸਿੰਗ ਈਜ਼ੀ ਆ ਬਿਜ਼ਨਸ ਸ਼ੁਰੂ ਕਰਨ ਲਈ, ਆਪਣੇ ਬੰਦਿਆਂ ਨੂੰ ਡਰਾਇਆ ਜਾਂਦਾ, ਹੈ ਨਾ। ਜਿਹੜਾ ਪਹਿਲਾਂ ਕੋਈ ਸਕਸੈਸਫੁਲ ਬਿਜ਼ਨਸਮੈਨ ਹੁੰਦਾ, ਉਹ ਕਹਿੰਦਾ ਜੀ 30% ਡਾਊਨ ਚਾਹੀਦਾ ਜੀ, 20 ਚਾਹੀਦਾ ਜੀ। ਮੈਜੋਰਟੀ ਲੋਕ ਇਹ ਸੋਚ ਲੈਂਦੇ ਯਾਰ ਨਾ ਮੇਰੇ ਕੋਲ 20% ਹੋਵੇ, ਨਾ ਮੈਂ ਸ਼ੁਰੂ ਕਰ ਸਕਾਂ, ਹੈ ਨਾ। ਸੋ 10% ਨਾਲ 5% ਨਾਲ ਵੀ ਘਰ ਮਿਲ ਜਾਂਦੇ ਨੇ। ਇੱਦਾਂ ਜਦੋਂ ਤੁਸੀਂ ਆ ਕੇ ਇੱਦਾਂ ਫਿਰ ਸਟੋਰੀ ਸ਼ੇਅਰ ਕਰਦੇ ਆ, ਫਿਰ ਲੋਕਾਂ ਨੂੰ ਐਕਸਪੋਜ਼ਰ ਮਿਲਦਾ, ਪਤਾ ਲੱਗਦਾ ਵੀ ਦਿਸ ਇਜ਼ ਅਚੀਵੇਬਲ, ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ। ਨਾਲੇ ਥੋੜ੍ਹੀਆਂ ਜਿਹੜੇ ਬਰੋਡਰ ਸਕੇਲ ਦੇ ਉੱਤੇ ਜਿੰਨੀਆਂ ਜਿੱਦਾਂ ਤੁਸੀਂ ਦੱਸਿਆ ਵੀ ਪਤਾ ਹੁੰਦਾ, ਉਸ ਤੋਂ ਐਕਸਟਰਾ ਜਿਹੜਾ ਪਤਾ ਲੱਗਦਾ। ਸੋ ਤੁਸੀਂ ਵੀ ਇੱਕ ਹਿਸਾਬ ਦੇ ਨਾਲ ਪ੍ਰਬੰਧ ਦੇ ਵਿੱਚ ਹੀ ਆ, ਜਿੱਦਾਂ ਤੁਸੀਂ ਐਡਵਾਈਜ਼ ਵੀ ਕਰਦੇ ਆ। ਸੋ ਇਹ ਕਮੇਟੀ ਦਾ ਅਤੇ ਇਹ ਜਿਹੜੇ ਪ੍ਰਬੰਧਕਾਂ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਆ? ਇਹ ਬਹੁਤ ਸ਼ਲਾਘਾਯੋਗ ਆ। ਜਿੰਨਾ ਮਤਲਬ ਸ਼ਬਦਾਂ 'ਚ ਤੁਸੀਂ ਰੁਪਿੰਦਰ ਜਾਂ ਡਾਕਟਰ ਗਰੇਵਾਲ ਜਾਂ ਬਾਕੀ ਸਾਰੀ ਟੀਮ, ਜਿੰਨੇ ਵੋਲੰਟੀਅਰ ਟੀਚਰ ਸਾਡੇ ਕੋਲੇ ਸਕੂਲ ਦੇ ਵਿੱਚ, ਆਲਮੋਸਟ ਜੇ ਟੀਚਰ ਪਲੱਸ ਵੋਲੰਟੀਅਰ ਗਿਣੋ 100 ਦੇ ਲੱਗੇ ਆ। ਹਰ ਸੰਡੇ ਆਉਣਾ, ਆਣ ਕੇ ਆਪਣਾ ਟਾਈਮ ਦੇਣਾ, ਫਿਰ ਕੋਈ ਪੇ ਨਹੀਂ ਗਾ, ਸਾਰਾ ਸੇਵਾ 'ਚ ਆ। ਅਤੇ ਅਸਲੀ ਮਤਲਬ ਜਿਹੜਾ ਗੁਰੂ ਨਾਨਕ ਦਾ ਲੰਗਰ ਆ, ਇਹ ਸਾਰੀ ਟੀਮ ਉਹਦੇ 'ਚ ਕੰਮ ਕਰ ਰਹੀ ਆ। ਜਿਹੜਾ ਮਤਲਬ ਇਕੱਲਾ ਢਿੱਡ ਭਰਨ ਵਾਲਾ ਲੰਗਰ ਆ, ਉਹਦੇ ਲਈ ਚਲੋ ਸਾਰੇ ਕਰਦੇ ਆ, ਪਰ ਇਹ ਸਾਰੀ ਜ਼ਿੰਦਗੀ ਭਰਨ ਵਾਲਾ ਲੰਗਰ ਆ, ਜਿਹੜਾ ਪੜ੍ਹਾਈ ਵਾਲਾ। ਹਾਂਜੀ, ਥੈਂਕ ਯੂ ਬਸਰਾ ਜੀ, ਬੜੀ ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ।